ਸਵਾਰ ਜਿਹੜੇ ਨਵੇਂ ਨੇ ਉਹ ਅੱਗੇ ਆਏ ਨੇ, ਉਹਨਾਂ ਇਨਾਮ ਜਿੱਤੇ ਨੇ, ਉਹਨਾਂ ਦਾ ਦਿਲ ਹੌਸਲਾ ਅਫਜ਼ਾਈ ਜਿਹੜੀ ਹੁੰਦੀ ਹੈ ਉਹ ਅੱਗੇ ਆਉਂਦੇ ਨੇ। ਇਹ ਅਸਲ ਪ੍ਰੈਕਟਿਸ ਮੇਲੇ ਨੇ, ਜਿਹੜੇ ਮੇਨ ਮੇਲੇ ਨੇ ਉਹਦੇ ਵਿੱਚ ਫਿਰ ਓਪਨ ਹੁੰਦਾ ਇੱਕ ਮਾਲਕ ਤੇ 3 ਸਵਾਰ ਪਾਈਦੇ ਨੇ। ਹਮਦੀਆ ਹਦੀਆ ਕਲੱਬ ਦੇ ਜਿਹੜੇ ਰੂਹੇ ਰਵਾਂ ਨੇ ਚੌਧਰੀ ਰਿਆਜ਼ ਡੋਗਾ ਸਾਹਿਬ, ਇਹਨਾਂ ਦੀ ਗੱਲਬਾਤ ਸੁਣੀਏ। ਸਾਦੇ ਲੋਕ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਇਹਨਾਂ ਨੂੰ ਮਾਈਕ ਦਾ ਇੱਕ ਸੂਟਾ ਇੱਕ ਕਸ਼ ਲਵਾਈਏ ਤਾਂ ਕਿ ਇਹਨਾਂ ਦਾ ਮਾਈਕ ਦੇ ਵੀ ਝਾਕਾ ਖੁੱਲੇ ਤੇ ਜਿਹੜੇ ਵੇਖਣ ਵਾਲੇ ਬੰਦੇ ਨੇ ਪੜ੍ਹੇ ਲਿਖੇ ਸ਼ਹਿਰਾਂ ਦੇ ਉਹਨਾਂ ਨੂੰ ਵੀ ਸ਼ੌਕ ਪੈਦਾ ਹੋਵੇ ਇੱਧਰ ਆਉਣ ਦਾ, ਇਸ ਗੇਮ ਵਾਲੇ ਪਾਸੇ ਤੇ ਮੈਦਾਨਾਂ ਵਾਲੇ ਪਾਸੇ। ਹੁਣ ਸਾਡੇ ਕੋਲ ਬੈਠੇ ਨੇ ਚੌਧਰੀ ਸਾਬਰ ਹੁਸੈਨ ਸਾਹਿਬ, ਦੀਨ ਪੈਲਸ ਦੇ MD ਨੇ, ਤ੍ਰਿਣੂ ਵਾਲੇ ਦੇ ਰਹਿਣ ਵਾਲੇ ਨੇ, ਬੜੀ ਖੂਬਸੂਰਤ ਸ਼ਖਸੀਅਤ ਨੇ। ਤੇ ਕੁਝ ਅਰਸਾ ਪਹਿਲੇ ਇੱਕ ਅਸੀਂ ਵੀਡੀਓ ਬਣਾਈ ਸੀ ਡੇਰੇ ਤੇ ਜਾ ਕੇ ਜੋੜੇ, ਉਹਦੇ ਵਿੱਚ ਜਨਾਬ ਨੁਮਾਇਆ ਇਹ ਹੀ ਹੈ ਜੋ ਲਿਆਕਤ ਸਾਹਿਬ ਤੇ ਡੋਗਾ ਸਾਹਿਬ, ਬਾਕੀ ਸਾਰੇ ਪਿੱਛੇ ਹੀ ਛੁਪੇ। ਇਹਨਾਂ ਦੀ ਖੂਬਸੂਰਤੀ ਵਾਲੇ ਪਾਸੇ ਕੈਮਰਾ ਜਾਂਦਾ ਰਿਹਾ। ਚਲੋ ਸਾਹਿਬ ਕੀ ਹਾਲ ਨੇ ਜੀ? ਅੱਲਾ ਦਾ ਸ਼ੁਕਰ ਹੈ, ਠੀਕ ਠਾਕ ਮਾਸਬ ਖਰੀਅਤ ਠੀਕ। ਅੱਗੇ ਤੇ ਕਦੇ ਨਜ਼ਰ ਨਹੀਂ ਆਏ ਤੁਸੀਂ, ਤੇ ਹੁਣ ਵਾਹ 2-3 ਮਹੀਨੇ ਹੋ ਗਏ ਪਾਕਿਸਤਾਨ ਹੀ ਫਿਰਦੇ ਹੋ ਪਏ, ਕਿਉਂ? ਮੈਂ ਵਿੱਚ ਗਿਆ ਇੰਗਲੈਂਡ ਤੇ ਹੁਣ ਕੋਈ 15 ਦਿਨਾਂ ਬਾਅਦ ਆ ਗਿਆ ਤੇ ਆ ਜਿਹੜਾ ਸ਼ੁਗਰ ਲਈ ਦੇ ਵਾਸਤੇ ਆ ਜੀਦਾ ਨਹੀਂ ਰਹਿਣ ਹੁੰਦਾ। ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ, ਤੁਸੀਂ ਸਾਡੇ ਸ਼ੁਗਰ ਨੂੰ ਮਾਸਟਰ ਸਾਹਿਬ ਪ੍ਰਮੋਟ ਕਰ ਰਹੇ ਹੋ, ਜਿਹੜਾ ਟਾਈਮ ਲੈ ਕੇ ਆਉਂਦੇ ਹੋ। ਇਸ ਗੇਮ ਵੱਲ ਲੋਕਾਂ ਦਾ ਕੋਈ ਨਹੀਂ ਧਿਆਨ, ਕਾਫੀ ਲੋਕ ਜਿਹੜੇ ਸੀ ਬਾਹਰ ਆ ਨਾ, ਮੈਂ ਖੁਦ ਵੀ ਕੋਈ 15 ਦਿਨ ਪਹਿਲੇ ਇੰਗਲੈਂਡ ਆਇਆ ਤੇ ਮੈਂ ਇਸੇ ਤੇ ਮੇਲਾ ਦੇਖਦਾ ਆ ਤੇ ਬੜੀ ਸੀ ਖੁਸ਼ ਆਏ। ਤੁਹਾਡਾ ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ। ਇਹ ਜਿਹੜੇ ਮੇਲੇ ਹੋ ਰਹੇ ਨੇ, ਤੁਸੀਂ ਇੱਕ ਮੈਡਮ ਸਾਨੂੰ ਜਵਾਬ ਦੇਣਾ ਹੈ, ਕਿਉਂਕਿ ਥੋੜਾ ਜਿਹਾ ਅਸੀਂ ਇਸ ਗੇਮ ਨੂੰ ਲਿਆਉਣਾ ਚਾਹੁੰਦੇ ਹਾਂ ਪੋਜ਼ਿਟਿਵ ਬੈਸ ਜਿਹੜੀ ਹੈ। ਫਰੋਗੇ ਨੇਜ਼ਾਬਾਜ਼ੀ ਹੈ, ਨੇਜ਼ਾਬਾਜ਼ੀ ਐਸੋਸੀਏਸ਼ਨ ਹੈ। ਇੱਕ ਵਾਰ ਜਿਹੜਾ ਮੇਲੇ ਪਾ ਲਵਾਉਂਦਾ ਹੈ ਵਾਸਤੇ ਦੇ ਸਵਾਰ ਹੋਣੇ ਚਾਹੀਦੇ ਨੇ, ਦੂਜਾ ਵਾਲ ਮੇਲੇ ਲਵਾਉਂਦਾ ਦੋਵੇਂ ਮੇਲੇ ਨਾਲ ਕਿ ਲਵਾਉਂਦੇ ਨੇ ਪਏ ਵਾ ਇੱਕ ਸਵਾਰ 3 ਮਾਲਕ ਵੀ ਹੋਣ ਤੇ ਠੀਕ ਹੈ। ਤੁਹਾਡਾ ਕੀ ਨੁਕਤਾ ਨਜ਼ਰ ਇਹਦੇ ਤੇ? ਇਹਦੇ ਵਿੱਚ ਸਾਡਾ ਇਹ ਕਿ ਜਿਹੜੇ ਮਾਲਕ ਨੇ ਨਾ ਭਜਦੇ ਪਏ, ਇਹਨਾਂ ਵਿੱਚ ਜਿਹੜੇ ਸਟੂਡੈਂਟ ਬੱਚੇ ਨੇ ਨਾ, ਉਹਨਾਂ ਨੂੰ ਅੱਗੇ ਆਉਣ ਵਾਸਤੇ ਮੌਕਾ ਮਿਲਦਾ ਹੈ। ਪਿੱਛੇ ਕਾਫੀ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਪ੍ਰੋਫੈਸ਼ਨਲ ਸਵਾਰ ਨੇ ਉਹ ਭਜਦੇ ਨੇ ਪਏ, ਬੱਚੇ ਜਿਹੜੇ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਪਿਆ, ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਥੋੜਾ ਅੱਗੇ ਆਉਣ ਦਾ ਮੌਕਾ ਹੈ। ਕਾਫੀ ਕੋਈ ਸਵਾਰ ਜਿਹੜੇ ਨਵੇਂ ਨੇ ਉਹ ਅੱਗੇ ਆਏ ਨੇ, ਉਹਨਾਂ ਇਨਾਮ ਜਿੱਤੇ ਨੇ, ਉਹਨਾਂ ਦਾ ਦਿਲ ਹੌਸਲਾ ਅਫਜ਼ਾਈ ਜਿਹੜੀ ਹੁੰਦੀ ਹੈ ਉਹ ਅੱਗੇ ਆਉਂਦੇ ਨੇ। ਇਹ ਅਸਲ ਪ੍ਰੈਕਟਿਸ ਮੇਲੇ ਨੇ, ਜਿਹੜੇ ਮੇਨ ਮੇਲੇ ਨੇ ਉਹਦੇ ਵਿੱਚ ਫਿਰ ਓਪਨ ਹੁੰਦਾ ਇੱਕ ਮਾਲਕ ਤੇ 3 ਸਵਾਰ ਪਾਈਦੇ ਨੇ। ਯਾਨੀ ਓਪਨ ਵੀ ਤੁਸੀਂ ਕਹਿੰਦੇ ਹੋ ਕਿ ਠੀਕ ਵੀ ਹੋਣਾ ਚਾਹੀਦਾ, ਉਹ ਵੀ ਹੋਣਾ ਚਾਹੀਦਾ ਹੈ। ਉਹ ਹਾਈ ਲੈਵਲ ਦੇ ਮੇਲੇ ਨੇ, ਲੇਕਿਨ ਫਿਲਹਾਲ ਜਿਹੜੇ ਹੋ ਰਹੇ ਨੇ ਮੇਲੇ ਵਾਂਡੇ, ਇਹ ਪ੍ਰੈਕਟਿਸ ਮੇਲੇ ਨੇ। ਇਹਨਾਂ ਵਿੱਚ ਜਿਹੜੇ ਸਾਡੇ ਨਵੇਂ ਬੱਚੇ ਨੇ ਉਹਨਾਂ ਨੂੰ ਕਾਫੀ ਮੌਕਾ ਮਿਲਦਾ ਹੈ ਤੇ ਸਾਡਾ ਵੀ ਦਿਲ ਹੁੰਦਾ ਕਿ ਉੱਤੇ ਆਵਣ। ਜਦੋਂ ਥੋੜੀ ਜਿਹੀ ਪਾਬੰਦੀ ਲੱਗੇ ਦੀ ਜਿਹੜੇ ਤੁਹਾਡੇ ਬੱਚੇ ਨੇ ਉਹ ਮਜਬੂਰਨ ਫਿਰ ਇੱਧਰ ਆਉਣ ਦੇ ਸ਼ੌਕ ਵਿੱਚ ਆਉਣ ਦੇ ਸਿੱਖਣ ਦੇ, ਠੀਕ ਜੀ ਬਿਲਕੁਲ। ਜਿਸ ਵਕਤ ਉਹਨਾਂ ਨੂੰ ਥੋੜਾ ਹੌਸਲਾ ਅਫਜ਼ਾਈ ਹੋਵੇ ਦੀ ਜਿੱਤਣ ਦੇ 4 ਮੇਲੇ, ਉਹ ਅੱਗੇ ਫਾਈਨਲ ਤੜੀ ਆਵਣ ਦੇ, ਉਹਨਾਂ ਨੂੰ ਟਾਈਮ ਮਿਲੇਦਾ ਉਹ ਦੇਖਣ ਤੇ ਹੌਸਲਾ ਅਫਜ਼ਾਈ ਹੋਵੇ ਦੀ ਮੋਢਾ ਵੀ ਨਾਲ ਹੀ ਅੱਗੇ ਆਵਣ ਦੇ। ਜੀ ਤੁਸੀਂ ਇਹਨਾਂ ਸਾਰਿਆਂ ਮੇਲਿਆਂ 'ਚ ਸਮਝਦੇ ਹੋ ਕਿਹੜੇ ਸਵਾਰ ਦੀ ਓਵਰਆਲ ਕਿਸੇ ਵੀ ਕਲੱਬ ਦਾ ਹੋਵੇ ਕਾਰਕਰਦਗੀ ਠੀਕ ਰਹੀ ਹੋਵੇ, ਤੁਹਾਡੇ ਪਸੰਦ ਆਈ ਹੋਵੇ, ਘੋੜੇ ਦੇ ਲਿਹਾਜ਼ ਨਾਲ, ਚਾਲ ਦੇ ਲਿਹਾਜ਼ ਨਾਲ, ਦੌੜ ਦੇ ਲਿਹਾਜ਼ ਨਾਲ? ਇਹ ਸਰ ਅਸਲ ਵਿੱਚ ਇਹ ਕਿ ਜਿਹੜਾ ਬੰਦਾ ਘਰੋਂ ਆਪਣਾ ਘੋੜਾ ਲੈ ਕੇ ਆਉਂਦਾ ਸਵਾਰ, ਉਹ ਸਾਰੇ ਹੀ ਕਾਫੀ ਅੱਛੇ ਨੇ। ਇਹਦੇ 'ਚ ਨਾਮ ਲੈਣਾ ਸਾਡੇ ਵਾਸਤੇ ਬੜਾ ਮੁਸ਼ਕਲ ਹੈ। ਕਾਫੀ ਜਿਹੜੇ ਸਵਾਰ ਨੇ, ਹੁਣ ਉਹਨਾਂ ਦਾ ਨਾਮ ਲਵੀਏ ਤਾਂ ਕੀ ਪਤਾ ਸਾਰਾ ਦਿਨ ਵੀ ਲੱਗ ਜਾਏ। ਕਾਫੀ ਅੱਛੇ ਸਵਾਰ ਨੇ ਜਿਹੜੇ ਨੇ, ਸਾਡੇ ਉਸਤਾਦ ਨੇ, ਕਾਫੀ ਪੁਰਾਣੇ ਸਵਾਰ ਨੇ, ਪ੍ਰੋਫੈਸ਼ਨਲ ਨੇ, ਅੱਛੇ ਨੇ ਸਵਾਰ, ਉਹ ਕਾਫੀ ਨੇ। ਉਹਨਾਂ ਦਾ ਨਾਮ ਲੈਣਾ ਮੁਨਾਸਬ ਨਹੀਂ ਹੈ ਕਿ ਇੱਕ ਦੋ ਦਾ ਨਾਮ ਲਵੋ ਦੂਸਰੇ ਨਹੀਂ, ਉਹ ਕਾਫੀ ਸਾਰੇ ਨੇ। ਕਾਫੀ ਅੱਛੇ ਬੰਦਾ ਘੋੜੇ ਤੇ ਬਹਿ ਕੇ ਆਉਂਦਾ ਉਹ ਇਸ ਕਾਬਲ ਹੈ ਕਿ ਉਹਦੀ ਤਾਰੀਫ ਕੀਤੀ ਜਾਏ। ਜੀ ਜੀ ਜ਼ਰੂਰ, ਬਿਲਕੁਲ ਨਾਜ਼ਰੀਨ, ਜੀ ਜ਼ਰੂਰ। ਉਹ ਘਰ ਪਹਿਲੇ ਟਰਾਈ ਕਰਦਾ, ਉਹਦੇ ਬਾਅਦ ਉਹ ਗਰਾਊਂਡ ਵਿੱਚ ਆਉਂਦਾ ਹੈ ਤੇ ਕਿਲਾ ਖੇਡ ਮੁਕੱਦਰ ਹੈ ਜੀ। ਬੜੇ ਸੋਹਣੇ ਸਵਾਰ ਭਜਦੇ ਨੇ, ਅੱਛਾ ਟਾਈਮ ਹੈ ਜਿਹੜਾ ਉਹ ਗੁਜ਼ਰਦਾ ਹੈ, ਸ਼ੁਗਲ ਹੁੰਦਾ ਹੈ, ਮੀਟਿੰਗ ਹੋ ਜਾਂਦੀ ਹੈ, ਸਾਰਿਆਂ ਦੋਸਤਾਂ ਨਾਲ ਗੱਪਸ਼ਪ ਹੋ ਜਾਂਦੀ ਹੈ, ਅੱਛਾ ਟਾਈਮ। ਘੋੜੀਆਂ ਰੱਖੀਆਂ ਨੇ, ਘੋੜੇ ਰੱਖੇ ਨੇ, 15 ਸਾਲ ਹੋ ਗਏ ਨੇ ਤਕਰੀਬਨ। ਸੈਨੀਆਂ ਸ਼ੇਰ ਦਾ ਕਲੱਬ ਸਪਰਾ ਸਈਦਾਂ, ਉਹਦੇ ਵਿੱਚ ਮੇਰੇ ਦੋਸਤ ਨੇ ਵਕਾਰ ਸ਼ਾਹ ਸਾਹਿਬ, ਉਹਨਾਂ ਦੇ ਬੇਟੇ ਨੇ, ਅਸੀਂ ਕਲੱਬ ਰਲ ਕੇ ਬਣਾਇਆ। अस्सलाम वालेकुम नाजरीन। नेज़ाबाजी ऐसी गेम है, मैं हुण ते आह के रज गया वा साडे कल्चर का एक ऐसा हिस्सा है। शादी ब्याह या उस तो बाद साडे होर पिंडां दे कोई ऐसियां रस्मां ने जिथे इकट्ठ हुंदे ने और वो बंदे एक दूजे नूं मिलदे ने जिन्हां नूं कदी मिलण दा मौका नहीं लभा। ਇਹ एक त्यौहार जिहड़े ने साडे एक मिलण दा मौका है। और ਇਹ ਨੇਜ਼ਾਬਾਜ਼ੀ ਦੀ ਗੇਮ ਹੈ, ਇਹ ਵੀ ਇੱਕ ਐਸੀ ਗੇਮ ਹੈ ਕਿ ਅਸੀਂ ਜਦੋਂ ਤੇ ਪਿਆਵਨੇ ਆ ਪਹਿਲਾਂ ਸੁਣਦੇ ਸੀ ਇਹਨਾਂ ਕੋਲੋਂ, ਸਾਨੂੰ ਅਕਸਰ ਸ਼ੌਕੀਨ ਜਿਹੜੇ ਨੇ ਘੋੜਿਆਂ ਦੇ ਕਹਿੰਦੇ ਜੀ ਇਹ ਗੇਮ ਅਸੀਂ ਤਾਂ ਕਰਨੇ, ਅੱਛੇ ਲੋਕਾਂ ਨਾਲ ਮਿਲਨੇ ਆ ਔਰ ਸਾਨੂੰ ਆਪਣੇ ਪੁਰਾਣੇ ਦੋਸਤ ਜਿਹੜੇ ਮਿਲਦੇ ਨੇ। ਮੇਰੇ ਵਾਸਤੇ ਵੀ ਇਸ ਗੇਮ 'ਚ ਇੰਨੇ ਸਰਪ੍ਰਾਈਜ਼ ਲੱਭੇ ਨੇ। ਕੁਝ ਦੇਰ ਪਹਿਲੇ ਅਸੀਂ ਇੱਕ ਇੰਟਰਵਿਊ ਕੀਤਾ ਛੋਟਾ ਜਿਹਾ, ਮੇਰੇ ਪੁਰਾਣੇ ਕੁਲੀਗ ਲੱਭ ਗਏ ਸੀ ਚੌਧਰੀ ਜ਼ਮਾਨ ਸਾਹਿਬ ਦੁੱਲਾ ਵਾਲੇ ਤੀ, ਤਾਂ ਅੱਜ ਮੇਰੇ ਕੋਲੇ मोहम्मद आसिफ साहब बैठे ने, चौधरी मोहम्मद आसिफ साहब छोकर कलां थी। ये मेरे सरप्राइज़ है कि मैं
ਜਿਨ੍ਹਾਂ ਉਸਤਾਦਾਂ ਕੋ ਬਚਪਨ 'ਚ ਪੜ੍ਹਦਾ ਰਿਹਾ, ਅੱਲਾਹ ਤਾਲਾ ਉਹਨਾਂ ਨੂੰ ਕਰਵਟ ਜੰਨਤ ਦੇ। ਮੇਰੀਆਂ ਅੱਖਾਂ ਦੇ ਤਰਾਮ ਵਿੱਚ ਜਾਂਦੀਆਂ ਨੇ ਹਰ ਵੇਲੇ ਉਹਨਾਂ ਦਾ ਨਾਂ ਸੁਣਨੇ ਆ। ਚੌਧਰੀ ਹਾਕਮ ਅਲੀ ਸਾਹਿਬ, ਜਿਨ੍ਹਾਂ ਕੋਲ ਪ੍ਰਾਇਮਰੀ 'ਚ ਪੜ੍ਹਿਆ ਮੈਂ, ਫਿਰ ਉਹਨਾਂ ਬੜੇ ਸ਼ੌਕ ਦੇ ਨਾਲ, ਇਸ ਲਈ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਟੀਚਰ ਲੱਗ ਗਿਆ। ਉਹਨਾਂ ਨੇ ਸਪੈਸ਼ਲੀ ਬੈਂਡ ਦੇ ਦੌਰਾਨ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, 1988 'ਚ ਮਹਿਕਮੇ ਦੇ ਅਫਸਰਾਂ ਨਾਲ ਲੜ ਕੇ ਤੇ ਮੇਰਾ ਆਪਣੇ ਸਕੂਲ 'ਚ ਤਬਾਦਲਾ ਕਰਾਇਆ। ਤੇ ਜਿੰਨਾ ਚਿਰ ਮੈਂ ਉਸ ਸਕੂਲ 'ਚ ਰਿਹਾ, ਮੈਨੂੰ ਉਸੇ ਤਰ੍ਹਾਂ ਹੀ ਪਿਆਰ ਬੱਚਿਆਂ ਕਰਦੇ ਰਹੇ ਜਿਸ ਤਰ੍ਹਾਂ ਉਹਨਾਂ ਕੋਲ ਪੜ੍ਹਦਾ ਸੀ ਪ੍ਰਾਇਮਰੀ ਵਿੱਚ। ਤੇ ਹਾਲਾਤ ਐਸੇ ਨੇ ਜ਼ਿੰਦਗੀ ਦੇ ਕਿ ਅਸੀਂ ਲੋਕ ਟਾਈਮ ਨਹੀਂ ਕੱਢ ਸਕਦੇ ਕਿਸੇ ਵਾਸਤੇ। ਉਹਨਾਂ ਦੇ ਬੇਟੇ ਮੁਹੰਮਦ ਆਸਿਫ ਸਾਹਿਬ ਨੇ, ਇਹਨਾਂ ਨੂੰ ਕਦੀ ਮੁਲਾਕਾਤ ਹੁੰਦੀ ਸੀ, ਬੜਾ ਆਸਾ ਹੋਇਆ ਮਿਲਿਆ। ਤਾਂ ਅੱਜ ਅਚਾਨਕ ਮੈਨੂੰ ਨਹੀਂ ਸੀ ਪਤਾ ਕਿ ਨੇਜ਼ਾਬਾਜ਼ੀ ਕਰਦੇ ਨੇ। ਤੇ ਮੇਰੀ ਖੁਸ਼ੀ ਦੀ ਇੰਤਹਾ ਹੈ ਕਿ ਇਸ ਪੁੱਲੇ ਵਾਲੇ ਮੇਲੇ 'ਚ ਅੱਜ ਮੁਹੰਮਦ ਆਸਿਫ ਸਾਹਿਬ ਮੁਲਾਕਾਤ ਹੋਈ ਹੈ। अस्सलाम वालेकुम जो साहब। जी वालेकुम सलाम। साहब तो पहला ने बड़ी खुशी है कि तुसी नेज़ाबाजी पे करते हो, केड़े क्लब जी शामिल हो? जी हुसैनिया शेरे जज़दा क्लब सप्रा सईदा। सप्रा सईदा क्लब दे कैप्टन कौन ने? सैयद वकार शाह माशाल्लाह बानी ने ते कासम वकार शाह साहब उन्हां दे बेटे ने। ठीक जी। घोड़े तोड़े दा की नाम है? मुकद्दर। ਤੁਸੀਂ ਆਪਣੀ ਜ਼ਬਾਨੀ ਦੱਸੋ, ਕਦੋਂ ਇਸ ਗੇਮ ਵੱਲ ਆਏ ਹੋ, ਕਿਉਂ ਸ਼ੌਕ ਪੈਦਾ ਹੋਇਆ, ਹੁਣ ਕੀ ਮਹਿਸੂਸ ਪੇ ਕਰਦੇ ਹੋ? ਨੇੜੇ ਰੱਖਿਓ। ਇਹ ਜਨਾਬ ਸਨ 92 ਤੋਂ ਲੱਗ ਕੇ ਮੈਨੂੰ ਦਾ ਸ਼ੌਕ ਪੈਦਾ ਹੋਇਆ। ਘੋੜੀਆਂ ਰੱਖੀਆਂ ਨੇ, ਘੋੜੇ ਰੱਖੇ ਨੇ। 15 ਸਾਲ ਹੋ ਗਏ ਨੇ ਤਕਰੀਬਨ ਹੁਸੈਨੀਆ ਸ਼ੇਰੇ ਜੱਦਾ ਕਲੱਬ ਸਪਰਾ ਸਈਦਾ। ਉਹਦੇ ਵਿੱਚ ਮੇਰੇ ਦੋਸਤ ਨੇ ਵਕਾਰ ਸ਼ਾਹ ਸਾਹਿਬ, ਉਹਨਾਂ ਦੇ ਬੇਟੇ ਨੇ, ਅਸੀਂ ਕਲੱਬ ਰਲ ਕੇ ਬਣਾਇਆ। ठीक है, उस क्लब का चेयरमैन भी हाँ मैं। ठीक है जी। नੇੜੇ ਰੱਖੋ, ਬੋਲੀ ਹੋ जी ਕੱਟ ਲਾਂਗੇ। जी जी। ਨਜ਼ਦੀਕ ਰੱਖੋ ਮਾਈਕ ਜਰਾ। सन 90 तो लग के मैंने शौक पैदा होया जी। मैं तो बहुत अच्छा शौक समझना, क्योंकि ਇਹਦੇ ਵਿੱਚ ਅੱਛਿਆਂ ਬੰਦਿਆਂ ਨਾਲ ਮੁਲਾਕਾਤ ਹੁੰਦੀ ਹੈ, ਤਲਕ ਵੱਧਦੇ ਨੇ। ਪਾਕਿਸਤਾਨ ਦੇ ਕਿਸੇ ਹਿੱਸੇ ਵਿੱਚ ਵੀ ਟੁਰ ਜਾਈਏ, ਕੋਈ ਵੀ ਕੰਮ, ਕਿਸੇ ਕਿਸਮ ਦਾ ਹੀ ਮਸਲਾ ਹੋਵੇ, ਉੱਥੇ ਕੋਈ ਨਾ ਕੋਈ ਸਾਨੂੰ ਬੰਦਾ ਲੱਭ ਜਾਂਦਾ ਹੈ, ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਹੈ। ਯਾਨੀ ਸੋਸ਼ਲ ਕੰਮ ਜਿਹੜੇ ਵੀ ਹੋ ਜਾਂਦੇ ਨੇ, ਉਹ ਵੀ ਸੋਸ਼ਲ ਕੰਮ ਵੀ ਹੋ ਜਾਂਦੇ ਨੇ। ਤੇ ਮਜ਼ੀਦ ਮੈਂ ਤੇ ਸਾਰਿਆਂ ਦੋਸਤਾਂ ਨੂੰ ਇਹ ਕਹਾਂਗਾ, ਸ਼ੌਕ ਤਾਂ ਵੇਖੋ ਨਾ, ਸ਼ੌਕ ਸਾਰੇ ਨੇ। ਕੁੱਤਿਆਂ ਦਾ ਵੀ ਸ਼ੌਕ ਹੈ, ਕੁੱਕੜਾਂ ਦਾ ਸ਼ੌਕ ਹੈ ਲੋਕਾਂ ਨੂੰ। ਅਸੀਂ ਉਹਨੂੰ ਆਖੀਏ ਬਈ ਸ਼ੌਕ ਨਹੀਂ ਚੰਗਾ, ਭੈੜਾ ਸ਼ੌਕ ਹੈ, ਫਿਰ ਵੀ ਗੱਲ ਗਲਤ ਹੈ। ਹਰ ਇੱਕ ਦਾ ਆਪਣਾ ਆਪਣਾ ਸ਼ੌਕ ਹੈ। ਲੇਕਿਨ ਘੋੜੇ ਦੀ ਖਿਦਮਤ ਕਰਨ ਦਾ ਜਿਹੜਾ ਸਵਾਬ ਹੈ, ਬਹੁਤ ਜ਼ਿਆਦਾ ਸਵਾਬ ਹੈ, ਬਹੁਤ ਹੀ ਜ਼ਿਆਦਾ ਸਵਾਬ ਹੈ। ਘੋੜੇ ਦੀ ਖਿਦਮਤ ਕਰਨ ਦਾ ਜਿਹੜਾ, ਮੈਂ ਸੁਣਿਆ ਕਿ ਇਹਦੀ ਬਲਿੱਦ ਔਰ ਪਿਸ਼ਾਬ ਜਿਹੜਾ ਨੇਕ ਅਮਲਾਂ ਨਾਲ ਤੁਲੇਗਾ।